ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅੱਜ ਦੇ ਜਿਹੜੇ ਅਹਿਮ ਇਸ਼ੂਜ਼ ਨੇ ਹੈਗੇ ਨੇ ਉਹਨਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ? ਦੇਖੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਬੀਤੇ ਦਾ, ਕਈ ਵਾਰੀ ਇਤਿਹਾਸ ਦੇ ਵਿੱਚ ਕੁਛ ਐਸੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੁਛ ਫਨੀ ਕਹਿੰਦੇ ਨੇ, ਕਈ ਉਸ ਦੌਰ ਦੀ ਸਟੂਪਿਡਿਟੀ ਕਹਿੰਦੇ ਨੇ ਜੀ। ਉਸ ਦੌਰ ਦੀਆਂ ਕੌਮਾਂ ਜਾਂ ਜਿਹੜੇ ਮੁਲਕਾਂ ਦੇ ਨਾਲ ਜਾਂ ਸਮਾਜ ਦੇ ਨਾਲ ਵਾਪਰਦੀਆਂ ਉਹਨਾਂ ਦੀ ਅਹਿਮ ਕਾਰਨਾ ਪਹੁੰਚ ਕਹਿੰਦੇ ਨੇ ਜੀ। ਪੰਜਾਬ ਦੇ ਵਿੱਚ ਜੋ ਕੁਛ ਦੇਖ ਰਹੇ ਹਾਂ ਇਸ ਸਾਰੇ ਸਮੇਂ ਦੇ ਦੌਰਾਨ, ਪਿਛਲੇ ਖਾਸ ਤੌਰ ਤੇ ਜਦੋਂ ਦਾ ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣਿਆ ਔਰ ਜਿਸ ਲੈਵਲ ਤੱਕ ਸੁਸਾਇਟੀ ਦੀ ਔਰ ਕੁੱਲ ਮਿਲਾ ਕੇ ਪੰਜਾਬ ਦੀ ਡੀਜਨਰੇਸ਼ਨ ਹੋਈ, ਸਿੱਖ ਕੌਮ ਦੇ ਹਵਾਲੇ ਨਾਲ ਜਿਸ ਕਦਰ ਸਾਡਾ ਨੁਕਸਾਨ, ਸਾਡੀਆਂ ਸੰਸਥਾਵਾਂ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਰਪਸ਼ਨ ਦੀ ਸਿਖਰ ਔਰ ਸੁਧੀ ਗੁੰਡਾਗਰਦੀ ਜਿਹਨੂੰ ਪੰਜਾਬ ਦੇ ਵਿੱਚ ਕਹਿੰਦੇ ਨੇ, ਸਿੱਧਾ ਸਿੱਧਾ ਗੁੰਡਿਆਂ ਦਾ ਰਾਜ, ਇਸ ਮਾਹੌਲ ਦੇ ਵਿੱਚ ਜ਼ਾਹਰ ਹੈ ਵੀ ਲੋਕ ਬੇਸ਼ੱਕ ਬਹੁਤ ਸਾਰੇ ਉਹਨਾਂ ਕਰੇਜ ਜਾਂ ਹੌਸਲਾ ਨਾ ਰੱਖਦੇ ਹੋਣ ਚੈਲੰਜ ਕਰਨ ਦਾ, ਪਰ ਤਬਦੀਲੀ ਦੀ ਚਾਹਨਾ ਜ਼ਰੂਰ ਹੁੰਦੀ ਹੈ। ਔਰ ਉਸ ਤਬਦੀਲੀ ਦੀ ਚਾਹਨਾ ਕਿਉਂਕਿ ਕਾਂਗਰਸ ਜਿਹੜੀ ਕਿ ਆਲਰੇਡੀ ਆਪਣੇ ਲੈਵਲ ਦੇ ਉੱਤੇ ਟੋਟਲੀ ਡੀਜਨਰੇਟ ਪਾਰਟੀ ਬਣ ਚੁੱਕੀ ਹੈ, ਸੈਂਟਰ ਇਹਨਾਂ ਦਾ ਜਿਹੜਾ ਕਿ ਇੱਕ ਟੱਬਰ ਦੀ ਮਲਕੀਅਤ ਬਣ ਗਈ ਔਰ ਉਹ ਅੱਗੋਂ ਬਿਲਕੁਲ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਇਹਨਾਂ ਦਾ ਜਲੂਸ ਨਿਕਲਿਆ ਔਰ ਉਸ ਤੋਂ ਬਾਅਦ ਇੱਕ ਜਿਹੜੀਆਂ ਅਸੈਂਬਲੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਬਿਲਕੁਲ ਇਹਨਾਂ ਦੀ ਫੇਲਿਅਰ ਹੋਈ ਹੈ ਤੇ ਕਾਂਗਰਸ ਦਾ ਸਿੱਖਾਂ ਪ੍ਰਤੀ, ਸਿੱਖ ਕੌਮ ਪ੍ਰਤੀ ਜਿਹੜਾ ਦੁਸ਼ਮਣੀ ਵਾਲਾ ਇਹਨਾਂ ਦਾ ਵਰਤਾਰਾ ਨੀਤੀਆਂ ਰਹੀਆਂ ਨੇ, ਕਾਂਗਰਸ ਵੱਲ ਜਾਣ ਦੀ ਗੱਲ ਨਹੀਂ ਰਹੀ। ਲੋਕਾਂ ਵੱਲ ਦੂਸਰਾ ਪੱਖ ਸਾਡੀਆਂ ਪੰਥਕ ਧਿਰਾਂ, ਜਿਸ ਨੂੰ ਕਦੇ ਲੋਕਾਂ ਨੇ ਜੁਝਾਰੂ ਧਿਰਾਂ ਦੇ ਨਾਲ ਖਲੋਤੇ ਮੁਕੰਮਲ ਬਾਈਕਾਟ ਵੀ ਕੀਤਾ, 1999 ਚ ਪਾਰਟਿਸਿਪੇਸ਼ਨ ਵੀ ਕੀਤੀ ਸੀ, ਪਰ ਅਸੀਂ ਵੀ ਸਾਡੀਆਂ ਧਿਰਾਂ ਸਮੇਂ ਦੇ ਹੜ ਦੀਆਂ ਨਹੀਂ ਹੋ ਸਕੀਆਂ, ਆਪਣੀ ਸਿਆਸੀ ਪੋਜੀਸ਼ਨ ਨੂੰ ਨਹੀਂ ਕਰ ਸਕੇ। ਪਰ ਉਸ ਸਾਰੇ ਦਾ ਫਾਇਦਾ ਉਠਾ ਕੇ ਜਿਵੇਂ ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਦੇ ਆੜ ਦੇ ਉੱਤੇ ਕਿਹਾ ਸੀ ਕਿ ਭਾਈ ਇਹ ਬੜੀ ਮਾੜੀ ਗੱਲ ਵਾਪਰੀ ਹੈ ਕਿ ਤੀਸਰੀ ਕੌਮ ਜਿਹੜੀ ਆ ਇੱਥੇ ਆ ਬੜੀ ਭਾਵ ਅੰਗਰੇਜ਼ਾਂ ਤੋਂ ਹੈ ਕਿ ਅੱਗੇ ਤਾਂ ਸਿੱਖਾਂ ਦੇ ਥੱਲੇ ਹਿੰਦੂ ਔਰ ਮੁਸਲਮਾਨ ਦੋਵੇਂ ਹੀ ਰਾਜੀ ਵਸਦੇ ਸਨ। ਤਾਂ ਅਸੀਂ ਵੀ ਇੱਥੇ ਬਾਦਲ ਦੇ ਥੱਲੇ ਤਾਂ ਕੌਮ ਔਰ ਪੰਜਾਬ ਦੁਖੀ ਸੀ ਤੇ ਇਸ ਸਾਰੇ ਪਿਛਲੀਆਂ ਪਾਰਲੀਮੈਂਟ ਚੋਣਾਂ ਤੋਂ ਇੱਕਦਮ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਚ ਆਮਦ ਔਰ ਲੋਕਾਂ ਦਾ ਉਹਨਾਂ ਨੂੰ ਉਸਨੂੰ ਹੁੰਗਾਰਾ, ਜਿਹਦੇ ਥੱਲੇ 4 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਬਣੇ ਔਰ ਜਿਹੜੀਆਂ ਸੀਟਾਂ ਉਹਨਾਂ ਨੇ ਲੂਜ਼ ਵੀ ਕੀਤੀਆਂ, ਉੱਥੇ ਉਹਨਾਂ ਦੇ ਕੈਂਡੀਡੇਟ ਜਿਹੜੇ ਸੀ 1.5-2 ਲੱਖ ਵੋਟਾਂ ਉਹਨਾਂ ਨੂੰ ਪਈਆਂ। ਜੋ ਉਤਸ਼ਾਹ ਕੇਜਰੀਵਾਲ ਭਾਰਤ ਭਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ, ਕੋਈ ਸੀਟ ਨਹੀਂ ਜਿੱਤ ਸਕੇ। ਬਾਅਦ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ ਹੈ, ਹਾਲਾਂਕਿ ਉੱਥੇ ਕਿੰਨੀ ਕਾਮਯਾਬੀ ਹੈ ਜਾਂ ਕੀ ਹੈ ਇੱਕ ਵੱਖਰਾ ਵਿਸ਼ਾ ਹੈ। ਪਰ ਜਿਹੜੀ ਗੱਲ ਵੱਲ ਮੈਂ ਅੱਜ ਮੁੱਖ ਵਿਸ਼ੇ ਤੌਰ ਤੇ ਜਿਹੜਾ ਹੈ ਉਹ ਫੋਕਸ ਕਰਾਂਗਾ, ਉਹ ਜ਼ਾਹਰ ਹੈ ਕਿ 2017 ਦੀਆਂ ਚੋਣਾਂ ਆਲਮੋਸਟ 7-8 ਮਹੀਨੇ ਦੂਰ ਨੇ। ਅੱਡ-ਅੱਡ ਪਾਰਟੀਆਂ ਆਪਣੀ ਜਿੱਤੀਆਂ ਨੇ ਉਹ ਬਣਾ ਰਹੀਆਂ ਨੇ। ਬਾਦਲ ਅਕਾਲੀ ਦਲ ਜਿੱਥੇ ਗੁੰਡਾਗਰਦੀ ਦੇ ਸਹਾਰੇ ਉਹਨਾਂ ਨੇ 4.5 ਸਾਲ ਕੱਢੇ ਨੇ, ਅੱਜ ਕੱਲ ਵੱਡਾ ਬਾਦਲ ਜਿਹੜਾ ਹੈ ਉਹ ਗ੍ਰਾਂਟਾਂ ਦਾ ਵੰਡ ਹੀ ਰਿਹਾ, ਪਰ ਹੋਰ ਨੌਕਰੀਆਂ ਦੇ ਉੱਤੇ ਕੈਪ ਲੱਗੀ ਨੂੰ ਖੋਲਣਾ ਜਾਂ ਹੋਰ ਮੈਮੋਰੀਅਲ ਬਣਾਉਣ ਦੀ ਲਾਈਨ, ਸਿੱਖਾਂ ਨੂੰ ਭਰਮਾਉਣ ਦੇ ਲਈ ਕੋਈ ਹੋਰ ਨੀਤੀਆਂ ਜਿਹੜੀਆਂ ਕਿ ਅਨਫੋਲਡ ਹੋਣਗੀਆਂ ਉਦੋਂ ਤੱਕ, ਜਦੋਂ ਤੱਕ ਕਿ ਇਲੈਕਸ਼ਨ ਕਮਿਸ਼ਨ ਦੀ ਪਾਬੰਦੀ ਨਹੀਂ ਲੱਗਦੀ ਕਿ ਭਾਈ ਹੁਣ ਤੁਸੀਂ ਕੋਈ ਫਰਦਰ ਕੰਸੈਸ਼ਨ ਨਹੀਂ ਦੇ ਸਕਦੇ। ਪਰ ਆਮ ਆਦਮੀ ਪਾਰਟੀ ਜਿਸ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਉਸਨੇ ਆਪਣੇ ਆਧਾਰ ਨੂੰ ਮਜ਼ਬੂਤ ਬਣਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ, ਓਵਰ ਜ਼ੈਲਸ ਵੀ ਹੋਏ ਧਾਰਮਿਕ ਤੌਰ ਦੇ ਉੱਤੇ, ਜਿਵੇਂ ਦਰਬਾਰ ਸਾਹਿਬ ਦੀ ਪਿਕਚਰ ਦੇ ਨਾਲ ਝਾੜੂ ਤੇ ਕੇਜਰੀਵਾਲ ਦੀ ਫੋਟੋ ਜਾਂ ਉਹਨਾਂ ਦਾ ਯੂਥ ਮੈਨੀਫੈਸਟੋ, ਜਿਸ ਨੂੰ ਉਹਨਾਂ ਨੇ ਕਿਹਾ ਜੀ ਕਿ ਇਹ ਤਾਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ, ਗੀਤਾ ਔਰ ਕੁਰਾਨ ਹੈ। ਇਸ ਦਾ ਨਤੀਜਾ ਸੀ ਇੱਕ ਪਾਸੇ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਕਿ ਭਾਈ ਇਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਕਰਤੂਤ ਤੋਂ ਬਾਅਦ ਬਾਦਲ ਅਕਾਲੀ ਜਿਹੜੇ ਆਪ ਸਿੱਖ ਧਰਮ ਦਾ ਜਿਹੜਾ ਉਹ ਬਿਲਕੁਲ ਤਬਾਹ ਕਰਨ ਦੇ ਲਈ ਦੁਸ਼ਮਣ ਦਾ RSS ਦਾ ਧੋਖਾ ਬਣਿਆ ਹੋਇਆ ਹੈ ਬਾਦਲ ਟੱਬਰ, ਉਹਨਾਂ ਨੇ ਸਿਆਸੀ ਰਾਹ ਲੈਣ ਦੇ ਚੰਗਾ ਰੌਲਾ ਪਾਇਆ।
तो वो बैकफुट ते हुए। पहला खतान ਜਾਂ कंवर संधू ਉਹਨਾਂ ਵੱਲੋਂ ਮਾਫੀ ਮੰਗੀ ਗਈ ਤੇ ਪਿਛਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਵੀਕਐਂਡ ਤੇ ਕੇਜਰੀਵਾਲ ਆਪਣੀ ਟੀਮ ਦੇ ਨਾਲ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਉਹ ਭਾਂਡੇ ਸਾਫ਼ ਕਰ ਰਿਹਾ ਹੈ, ਜੁੱਤੀਆਂ ਸਾਫ਼ ਕਰ ਰਿਹਾ ਹੈ, ਆਪਣੇ ਵੱਲੋਂ ਕਹਿ ਰਹੇ ਨੇ ਜੀ ਅਸੀਂ ਮਾਫੀ ਮੰਗ ਰਹੇ ਹਾਂ ਕੌਮ ਤੋਂ। ਸੋ ਇਸ ਸਾਰੇ ਡਰਾਮੇ ਦੇ ਵਿੱਚ ਜਿਹੜਾ ਨਵਾਂ ਐਲੀਮੈਂਟ ਜਿਸ ਨੇ ਪਿਛਲੇ 2 ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਕਾਲੀਆਂ ਕੀਤੀਆਂ ਨੇ, ਉਹ ਅੰਮ੍ਰਿਤਸਰ ਤੋਂ 2-3 ਵਾਰ ਮੈਂਬਰ ਪਾਰਲੀਮੈਂਟ ਰਿਹਾ, ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਹੈ, ਜਿਸ ਨੇ ਇੱਕ ਬੰਦੇ ਨੂੰ ਕਤਲ ਕਰ ਦਿੱਤਾ ਸੀ ਪਾਰਕਿੰਗ ਸਪੌਟ ਤੋਂ ਹੋਈ ਲੜਾਈ ਪਿੱਛੇ। ਔਰ ਸੁਪਰੀਮ ਕੋਰਟ 'ਚ ਜਾ ਕੇ ਅਸੀਂ ਦੱਸਾਂਗੇ ਕਿ ਅੱਜ ਕੱਲ੍ਹ ਕਿਵੇਂ ਸੁਪਰੀਮ ਕੋਰਟ ਦਾ ਵੀ ਹਿੰਦੂਕਰਨ ਹੋਇਆ, ਪਰ ਜਦੋਂ ਇਹਨੂੰ ਵੀ ਆਫ ਦਾ ਹੁਕਮ ਕੀਤਾ ਉਦੋਂ ਜ਼ਾਹਰ ਹੈ ਕਿ ਜਿਹੜਾ ਬੰਦਾ ਮਾਰਿਆ ਗਿਆ ਉਹਦਾ ਟੱਬਰ ਜਿਹੜਾ ਉਹ ਚੀਕਾਂ ਮਾਰਦਾ ਰਿਹਾ ਕਿ ਸਾਡੇ ਨਾਲ ਜਸਟਿਸ ਨਹੀਂ ਹੋ ਰਿਹਾ। ਸੋ ਸਿਆਸੀ ਤੌਰ ਤੇ ਪ੍ਰਭਾਵਸ਼ਾਲੀ ਇਹ ਬੰਦਾ ਇਸ ਨੇ ਆਪਣੇ ਆਪ ਨੂੰ ਬਰੀ ਕਰਵਾਇਆ। ਪਰ ਜਿਸ ਨਾਲ ਇਸ ਦੀ ਡਰਾਮੇਬਾਜ਼ੀ, ਪੱਕਾ ਹਿੰਦੂਤਵੀ ਸ਼ਿਵ ਜੀ ਦਾ ਪੁਜਾਰੀ ਇੱਕ ਵਾਰੀ ਗਾਇਬ ਹੋ ਗਿਆ, ਕਹਿੰਦਾ ਜੀ ਮੈਂ ਸ਼ਿਵ ਜੀ ਦੇ ਜਿਹੜੇ ਸਾਰੇ ਟਿਕਾਣੇ ਨੇ ਉੱਥੇ ਮੈਂ ਪੂਜਾ ਕਰਨ ਗਿਆ, ਔਰ ਇਸ ਦੀਆਂ ਕਈ ਫੋਟੋਆਂ ਜਿਹਦੇ 'ਚ ਇਹ ਬੈਠਾ ਹੈ ਸ਼ੇਰ ਦੇ ਖਲ ਦੇ ਉੱਤੇ ਔਰ ਸਾਹਮਣੇ ਸ਼ਿਵ ਜੀ ਦੀ ਰੱਖ ਕੇ ਮੂਰਤੀ ਪੂਜਾ ਕਰ ਰਿਹਾ ਹੈ। ਹਵਨ ਕਰਨਾ, ਪੂਜਾ ਕਰਨਾ, ਘਰ ਦੇ ਵਿੱਚ ਹਵਨ ਕੀਤਾ ਔਰ ਪੂਰੇ ਜਿਹੜਾ ਉਸ ਕਿਸਮ ਦੇ ਲਬੋ ਲਬਾਬ ਦੇ ਨਾਲ ਜਿਹੜਾ ਹਿੰਦੂਤਵਾਦ ਹੈ। ਸੋ ਕੁੱਲ ਮਿਲਾ ਕੇ ਜਿਸ ਕਿਸਮ ਦਾ ਸਿੱਖੀ ਦਾ ਜਿਹੜਾ ਉਹ ਚੇਨ ਚੱਕਰ RSS ਚਾਹੁੰਦਾ ਹੈ, ਇਹ ਜਿਹੜਾ ਕਮਲ ਇਹ ਨਵਜੋਤ ਸਿੱਧੂ ਇਸ ਦੇ ਵਿੱਚ ਪੂਰਾ ਫਿੱਟ ਬਹਿੰਦਾ ਹੈ। ਲੇਕਿਨ ਸਮਹਾਉ ਕਈ ਵਾਰੀ ਜਦੋਂ ਕਿਸੇ ਬੰਦੇ ਨੂੰ ਥੋੜੀ ਬਹੁਤ ਹਵਾ ਮਿਲਦੀ ਹੈ, ਐਂਟਰਟੇਨਮੈਂਟ ਕ੍ਰਿਕਟਰ ਸੀ, ਉਹਦੇ 'ਚ ਵੀ ਇਸ ਦਾ ਵਰਤਾਰਾ ਜਿਹੜਾ ਉਹ ਹਾਈਪਰ ਹੋ ਕੇ ਗਾਲੀ ਗਲੋਚ ਵਾਲਾ ਸੀ। ਐਂਟਰਟੇਨਰ ਪੈਸੇ ਪੂਸੇ ਬਣਦੇ ਨੇ, ਘਰ ਵਾਲੀ ਵੀ ਡਾਕਟਰ, ਉਹ ਵੀ ਸਿਆਸਤ ਦੇ ਵਿੱਚ ਜਦੋਂ ਇਹਨੇ ਫਿਰ BJP ਜੁਆਇਨ ਕੀਤੀ, ਇਹਨੂੰ ਚਿਹਰਾ ਬਣਾਇਆ ਗਿਆ ਕਿ ਜੀ ਇਹ ਸਿੱਖ ਚਿਹਰਾ, ਇਹ ਵੀ ਜਿਹੜੀ ਹੈ ਗੱਲ ਤੁਰੀ ਕਿ ਜੀ ਇਹ ਹੁਣ BJP ਵੱਲੋਂ ਚੀਫ ਮਿਨਿਸਟਰ ਪੰਜਾਬ ਦਾ ਹੋਏਗਾ। ਸੋ ਉੱਤਰ ਨੂੰ ਜਿਹੜਾ ਇਸ ਗੱਲ ਦੇ ਤਾਂ ਸ਼ੁਰੂ ਤੋਂ ਪਤਾ ਸੀ ਕਿ ਵੀ ਭਾਵੇਂ ਬਾਹਰੋਂ ਕਹੀ ਜਾਣ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਨੌ ਮਾਸ ਦਾ ਰਿਸ਼ਤਾ ਹੈ, ਪਰ ਇਹਨਾਂ ਨੂੰ ਵੀ ਪਤਾ ਹੈ ਕਿ ਵੀ BJP ਦਾ ਐਂਬੀਸ਼ਨ ਕੀ ਹੈ। तो उन्होंने भी ये जो चीफ मिनिस्टर फेस प्रोजेक्ट हो रहा सी इसका चंगा उन्होंने जो इसका पत्ता कई पासों साफ किया है, सियासी तौर पर उन्होंने गैर प्रभावी बनाया और कई होंगे समागम इनवाइट भी नहीं किया जाता। और नतीजे के तौर पर एक स्टेज पर बीजेपी ने जो अकालियां खुश करने के लिए इन्हों बैक सीट पर रखते हैं। पिछलियां पार्लीमेंट चोणों के अरुण जेतली को टिकट दी है, नाराज हो गया और फिर इन्हू मनाते हैं। हम पिछले कुछ महीने पहला जो राज्यसभा दी सीटों के लिए नॉमिनेशन हुई तो नवजोत सिद्धू को बीजेपी ने राज्यसभा लिए नॉमिनेट किया। हालांकि उसकी पत्नी नवजोत कौर उनका भी ना है, वो MLA भी बनी बीजेपी की टिकट से अमृतसरों और पार्लियामेंट्री सैकटरी भी है। एंबिशन चीफ मिनिस्ट्री दिन रात नजर आ रही हुए ते फिर नींद किथे आउंदी है। इनू आस सी कि चलो इत्थे ना सही मैनू मोदी जिहड़ा है मंत्री बना देगा, कोई स्टेट मंत्री। और पिछला जो उन्होंने कैबिनेट का विस्तार किया गवर्नमेंट ने, उहदे च भी नवजोत सिद्धू नूं जिहड़ा कोई मंत्री पद नहीं मिलिया। उस बीते दिनी जिहड़ा है बड़े ढोल ढमके दे नाल ये कह के कि जी मैं इस्तीफा दे रहा और ये स्पैकुलेशन भी आ गई कि शायद वो आम आदमी पार्टी ज्वाइन करेगा। उसकी घरवाली ने भी कहा कि जी आम आदमी पार्टी का वर्क एथिक्स मैं बड़ा पसंद है और मैं जी है बहुत एडमायर करती है। हालांकि उन्हें कहा जी मैं इस्तीफा नहीं दे रही, पर आज बादल ने किस तरीके प्यो पुत्र ने रिएक्ट किया। उन्हें कहा जी ये ढोंगी है, अपॉर्चुनिस्ट है। और नाल ही उन्हें बीबी ने कह दिता कि जी सब तो बड़ा मौका प्रस्त बादल है। और कुल बढ़ा के लगता है कि भी जिवें बीबी ये वोकल रही है, इन्हें भी अल्टीमेटली बीजेपी और सरकार को छड्डणे। पर हुण ये क्या सराइयां नाल दी नाल आईयां और नाल ही केजरीवाल ने वेलकम किया। उन्हें कहा जी राज्यसभा दीयां टिकटां दे लई किवें लोक भज्जे फिरदे ने, पर देखो नवजोत सिद्धू ने कितना वड्डा त्याग कीता। हुण इस हालात के मद्देनजर यह भी आया कि जी हुण आम आदमी पार्टी ज्वाइन करेगा और आम आदमी पार्टी जिन्हों के चीफ मिनिस्टर चाहिए सिख चेहरे मोहरे वाला लोगों च पॉपुलर होए, साफ दा इमेज होए
ਔਰ ਬਾਦਲਾਂ ਦਾ ਜਿਹੜਾ ਵਿਰੋਧੀ ਹੋਏ, ਬੀਜੇਪੀ ਦਾ ਵਿਰੋਧ ਹੋਏ। तो कुल एक स्पेकुलेशन है, हालांकि केजरीवाल ने कहा नहीं ये सीएम फेस नहीं है, पर उन्हें भी पार्टी छड़ी है तो इधर आड़ का किया है कोई ना कोई जी है इन्हों की टीसीटी रड़ी है और चीफ मिनिस्टर तो घट कुछ नहीं हो सकता। सो कुल मिला के हुण ये जिस दे लई साडे महत्वपूर्ण शब्द नचार इस्तेमाल करते होंगे ने, मैं समझदा भी ये हिंदू तवियां का रियल मॉडल है। जिस किस्म के सिख उत्थे चाहुंदे ने, जिन्हां दे गुट दे नाल मौड़ी का लाल धागा भी बन्निया होए, पग सोहनी बन्नी होए, शिवजी के सामने बैठा होए, हवन भी कर रहा होए, भेटा भी गा रहा होए, सिक्खी का जिहड़ा मजाकियापन है उस दी मूर्ति होए कि लोग देखण कि सिख इदां दे मस्करे हुंदे ने। जो जिहा प्रोग्राम कदे शेखर सुमन दे नाल, हुण पता नहीं किहदे नाल है, और मैनूं याद है भी एक बारी कोई पाकिस्तानी कलाकार आया तो उन्हें इसका गुणा मजाक उड़ाते हैं कि जी वैसे मैनू भी कई बार समझ नहीं आती कि सिद्धू साहब हस केड़ी गल करते रहे होंगे ने, तो वो फिल्मी जिहा सारा पार्ट। सो मैं समझदा भी टोटली इनएक्सपीरियंस्ड आदमी जिसका कोई सियासत दे विच कोई इस किस्म का कि जी उन्हें किया होए। लेकिन जिवें मैं कहा भी पंजाब जिस दे उत्ते कदे शाह मुहम्मद ने कहा सी कि भाई ये जंग हिंद पंजाब का होण लगा, हुण जदों हिंद ने जंग रचना तो एक पासे ऑल आउट ग्लोबल कैंपेन है सिखां नूं समੀਅਰ करन दे लई। पंजाब दे विच ड्रग वॉरफेयर दे थल्ले किवें ड्रग सुट के जवानी नूं जिहड़ा ओह नशेड़ी बनाया होया जी, इन्हां नूं सूट करदे ने। पर क्विकली मैं ट्रिब्यून देख रहा सी कि भी दूसरिਆਂ ਨੂੰ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਪੱਥਰ ਸੁੱਟਦੇ ਨੇ, ਜਿਵੇਂ ਕਿਹਾ ਜਾਂਦਾ ਵੀ ਦੂਸਰਿਆਂ ਦੇ ਪੱਥਰ ਸੁੱਟਣ ਵਾਲੇ ਆਪ ਜਿਹੜੇ ਨੇ ਇਸ ਗੱਲ ਦਾ ਧਿਆਨ ਰੱਖਣ ਕਿ ਵੀ ਉਹ ਫਿਰ ਆਪ ਸ਼ੀਸ਼ਿਆਂ ਦੇ ਘਰਾਂ 'ਚ ਨਾ ਰਹਿੰਦੇ ਹੋਣ ਜੀ ਜੀ। ਅੱਜ ਜਿਹੜਾ ਜਿਸ ਬਾਰੇ ਆਮ ਆਦਮੀ ਪਾਰਟੀ ਬੜੀ ਆਪਟੀਮਿਸਟ ਹੈ ਔਰ ਕੇਜਰੀਵਾਲ ਨੂੰ ਸਲੂਟ ਕਰ ਰਿਹਾ ਹੈ, ਇਹਨੇ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਬਾਰੇ ਖੁਦ ਕੀਤਾ ਹੋਇਆ 2014 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੌਕੇ ਇਹਨੇ ਟਵੀਟ ਜਾਂ ਇਸ ਦਾ ਜਿਹੜਾ ਮਜ਼ਾਕੀਆ ਅੰਦਾਜ਼ ਉਹਦੇ ਵਿੱਚ ਮੈਂ ਉਹਦੇ ਸ਼ਬਦਾਂ 'ਚ ਹੀ ਉਹ ਅਰਵਿੰਦ ਕੇਜਰੀਵਾਲ ਨੂੰ ਕਹਿੰਦਾ ਸੀ ਨੌਟੰਕੀ ਕੰਪਨੀ ਵਾਲਾ ਕਰਦਾ। ਫਿਰ ਇੱਕ ਤਾਂ ਉਹਨੇ ਕਿਹਾ ਕਿ ਮੈਂ ਕੇਜਰੀਵਾਲ ਜਿਹੜਾ ਉਸ ਨੂੰ ਉਹਦੀ ਪਾਰਟੀ ਨੂੰ ਇਹਨੇ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਪੋਲੀਟੀਕਲ ਪਾर्टी कभी नहीं बनाऊंगा, और उन्हें कहा जी देखो एक नौटंकीबाज कहता सी कभी नहीं बनाऊंगा, आम आदमी पार्टी बन गई। फिर ये कहता सी केजरीवाल मैं सिक्योरिटी कभी नहीं लूंगा, और फिर कहता जी इसने जी सिक्योरिटी ले ली। हुण इतना अंदाज है जिवें गल करन दा। फिर कहता जी सी मैं बंगला कभी नहीं लूंगा, हुण कहता जी बंगला भी ले लिया और बंगले में खुद झाड़ू मारने लग गए। हुण उन्हें साबित किया है भी किवें ये झूठा आदमी है केजरीवाल। फिर क्योंकि केजरीवाल नूं क्रॉनिक कफ है, बाहर खंघदा रहता बार बार, और इस उन्हें टिप्पणी की इधर धरना उधर धरना, तुझसे खांसी तो ठीक नहीं होती, दिल्ली क्या ठीक करेगा तू जी। जिस बंदे लई जां जिस पार्टी लई इस लैवल का कंटेम्प्ट शो किया गया होए, हुण ओह ज्वाइन करेगा, उन्हां दा चीफ मिनिस्टर फेस होएगा। सो जो जिहा असीं समझदे हां पंजाबी दा एक फ्रेज है भी जो जे कोको ਉਹ ਜੇ ਬੱਚੇ। सो जो जिहा केजरीवाल आप है, कोई गलत नहीं है कि भाई ये जो उन्हें क्या बिल्कुल उहदे उल्ट बंगले च भी बैठे है, जी सिक्योरिटी भी है, विधान सभा च एक बारी इस्तीफा दे दिता सी, उस किस्म दी बयानबाजियां भी ने। लेकिन जिहड़ा नवजोत सिद्धू ये गल्लां करन वाला है, ਇਹਦਾ ਆਪਣਾ मैं मर्डर तो सफर शुरू करके नचार तो लैके हिंदूत्ववाद का शो बॉय बनन दी थां ते जिहड़ा हुणे केजरीवाल का शो बॉय होएगा। मैनूं एक बड़े इनसाइट जिन्हां कोल जानकारी हुंदी है उस नाल मेरी सवेरे गलबात हुई, वो कहण लगे जी साडे कोल ये बड़ी पुख्ता जानकारी है कि RSS जिहड़ा है अंदर खाते पंजाब च आम आदमी पार्टी की मदद कर रहा है। सो जो RSS का वर्किंग पैटर्न देखते हो, कोई हैरानी वाली गल नहीं होएगी जे कदे ये गल सामने आए। इनफैक्ट नवजोत सिद्धू नूं भेजिया ही बीजेपी जो आम आदमी पार्टी च RSS ने,
इधर उन्होंने बादल दे नाल अपना अलायंस कायम रखते हैं, ਉਹਨੂੰ भी एज ए शो बॉय रखा हुआ है। ਤੇ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਹੈ, ਜੇ ਲੱਗਿਆ ਹੁਣ ਮੌਕੇ ਤੇ ਆ ਕੇ, ਕਿ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਟਾਈਟ ਟਰਨ ਕਰਕੇ ਇਹਨਾਂ ਦੇ ਖਿਲਾਫ, ਔਰ ਉਹਦੇ ਚ ਵੀ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਪੋਸਟਰ ਬॉय ਉੱਥੇ ਐਜ਼ ਏ ਫੇਸ ਦਿੱਤਾ ਹੈ। ਔਰ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਨੂੰ ਇਹ ਬਹੁਤ ਸੁੱਖ ਕਰਦਾ ਹੈ, ਔਰ ਇਸ ਨੂੰ ਖੁਦ ਅਟਲ ਬਿਹਾਰੀ ਵਾਜਪਾਈ ਲੈ ਕੇ ਆਇਆ ਸੀ। ਔਰ ਜਦੋਂ ਇੱਕ ਸਟੇਜ ਦੇ ਉੱਤੇ ਇਹ ਆਪਣਾ ਗੁੱਸਾ ਵੀ ਜ਼ਾਹਰ ਕਰ ਰਿਹਾ ਸੀ ਤਾਂ ਮੋਦੀ ਨੇ ਖੁਦ ਇਹਨੂੰ ਰਾਜ ਸਭਾ ਦੇ ਲਈ ਨੋਮੀਨੇਟ ਕਰਵਾਉਣ ਦੇ ਲਈ ਐਫਰਟ ਕੀਤਾ ਸੀ। ਤਾਂ ਅਸੀਂ ਜਦੋਂ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਕੋਈ ਕੌਮ ਔਰ ਕੋਈ ਸਭਿਅਤਾ ਇਸ ਕਦਰ ਢਾਲ ਹੁੰਦੀ ਹੈ ਜਿਵੇਂ ਅੱਜ ਸਿੱਖਾਂ ਦਾ ਹਾਲ ਹੈ, ਫਿਰ ਮਿਸਰ ਆ ਜਾਣ, ਪੰਜਾਬ ਚ ਡੋਗਰੇ ਆ ਕੇ ਰਾਜ ਜਾਣ ਅੰਗਰੇਜ਼ਾਂ ਨਾਲ, ਜਾਂ ਕੇਜਰੀਵਾਲ ਆ ਜਾਏ, ਜਾਂ ਨਵਜੋਤ ਸਿੱਧੂ ਆ ਜਾਏ, ਤੇ ਜੇ ਸਿੱਖਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਸਾਡੀ ਕਲਿਆਣ ਨਿਕਲਣੀ ਹੈ, ਤਾਂ ਮੈਂ ਸਮਝਦਾ ਵੀ ਜਿਹੜੇ ਉੱਥੇ ਸੰਜੀਦਾ ਕਿਸਮ ਦੇ ਜਿਹੜੇ ਐਕਸਪਰਟ ਨੇ ਜਾਂ ਸਿੱਖ ਨੇ, ਉਹ ਸਭ ਕੁਝ ਪਰੇਸ਼ਾਨ ਨੇ, ਔਰ ਉਹ ਦੇਖ ਰਹੇ ਨੇ ਕਿ ਦੁਨੀਆ ਕਿੱਥੇ ਹੈ, ਔਰ 30 ਮਿਲੀਅਨ ਸਿੱਖ ਕੌਮ ਜਿਹੜੀ ਹੈ ਅੱਜ ਕਿਵੇਂ ਪੰਜਾਬ ਦੇ ਵਿੱਚ ਇਸ ਕਿਸਮ ਦੇ ਡਰਾਮੇਬਾਜ਼ਾਂ, ਨਚਾਰਾਂ ਔਰ ਜਿਹੜੇ ਸਿਰਫ ਬਿਆਨਬਾਜ਼ੀਆਂ, ਨਾਅਰੇਬਾਜ਼ੀਆਂ ਕਰਨ ਦੀ ਸ਼ੌਕੀਨ ਰੱਖਦੇ ਨੇ, ਉਹਨਾਂ ਤੇ ਭਰੋਸਾ ਔਰ ਅਮੰਨਾ ਕਰ ਰਹੀ ਹੈ ਕਿ ਇਹ ਕੋਈ ਤਬਦੀਲੀ ਲਿਆਉਣਗੇ। ਸੋ ਇੱਕ ਮੁੱਖ ਵਿਸ਼ਾ ਜਿਹੜਾ ਹੈ, ਮੈਂ ਕਰਨ ਤੋਂ ਬਾਅਦ ਤੁਸੀਂ ਬ੍ਰੇਕ ਲੈ ਲਓ, ਫਿਰ ਇੱਕ ਦੋ ਜਿਹੜੇ ਮੈਂ ਹੋਰ ਵੀ ਡਿਸਕਸ ਕਰਨਾ ਚਾਹੁੰਦਾ। ਜੀ ਡਾਕਟਰ ਸਾਹਿਬ, ਸ਼ੋਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।